ਅੱਜ यूक्रेन ਦਾ ਜਿਹੜਾ ਐਮਬੈਸਡਰ ਪੋਲੈਂਡ ਦੇ ਵਿੱਚ ਹੈ ਉਹਨੇ ਇਹ ਚਾਰਜ ਲਾਇਆ ਕਿ ਬਹੁਤ ਜਲਦੀ ਰਸ਼ੀਆ ਜਿਹੜਾ ਹੈ ਉਹ ਪੋਲੈਂਡ ਤੇ ਹਮਲਾ ਕਰ ਸਕਦਾ ਹੈ। ਉਹਦਾ ਉਹਨੇ ਰੀਜ਼ਨ ਦਿੱਤਾ ਹੈ ਕਿ ਵੀ ਜਿਵੇਂ ਜਦੋਂ ਯੂਕਰੇਨ ਤੇ ਅਟੈਕ ਕੀਤਾ ਰੂਸ ਨੇ ਉਸ ਤੋਂ ਕੁਝ ਦਿਨ ਪਹਿਲਾਂ ਜਿਹੜੀ ਐਮਬੈਸੀ ਰੂਸ ਦੀ ਯੂਕਰੇਨ ਦੇ ਵਿੱਚ ਸੀ ਉਹਨਾਂ ਦੀ ਕੀਵ ਰਾਜਧਾਨੀ 'ਚ ਉਹ ਧੂਆਂ ਹੀ ਧੂਆਂ ਸੀ। ਉਹਨੇ ਕਿਹਾ ਜੀ ਕਿ ਜਿਹੜੀ ਰੂਸ ਦੀ ਐਮਬੈਸੀ ਹੈ ਪੋਲੈਂਡ ਦੇ ਵਿੱਚ ਉਹ ਇਸ ਵੇਲੇ ਧੂਏ ਦੇ ਵਿੱਚ ਘਿਰੀ ਹੋਈ ਹੈ, ਚਾਰ ਚੁਫੇਰੇ ਧੂਆਂ ਹੈ। ਜੇ ਪੋਲੈਂਡ ਦੇ ਉੱਤੇ ਅਟੈਕ ਕਰਦਾ ਰਸ਼ੀਆ ਦਾ ਮਤਲਬ ਹੈ ਕਿ ਨੈਟੋ ਇਨਵੋਲਵ ਹੋ ਗਿਆ ਤੇ ਵਾਰ ਥੀਏਟਰ ਜਿਹੜਾ ਫਿਰ ਸਾਰਾ ਯੂਰਪ ਉਹਦੇ 'ਚ ਇਨਗਲਫ ਹੋਏਗਾ ਔਰ ਫਿਰ ਕਾਫੀ ਚਾਂਸਿਸ ਨੇ ਨਿਊਕਲੀਅਰ ਵੈਪਨ ਇਸਤੇਮਾਲ ਹੋਣ ਦੇ ਵਿੱਚ। ਰੂਸ ਨੇ ਕਿਹਾ ਕਿ ਜੀ ਅਸੀਂ ਸਾਡਾ ਜਿਹੜਾ ਫੌਜੀ ਕੈਂਪੇਨ ਦਾ ਪਹਿਲਾ ਪੜਾਅ ਫਸਟ ਫੇਜ਼ ਉਹ ਖਤਮ ਹੋ ਗਿਆ ਔਰ ਹੁਣ ਅਸੀਂ ਜਿਹੜਾ ਈਸਟਰਨ ਡੋਨਬਸ ਰੀਜਨ ਨੇ ਉਸ ਨੂੰ ਜਿੱਥੇ ਕਿ ਪ੍ਰੋ ਰਸ਼ੀਆ ਗਰੁੱਪ ਬੈਠੇ ਹੋਏ ਨੇ ਉਹਨੂੰ ਅਸੀਂ ਲਿਬਰੇਟ ਕਰਵਾਉਣਾ। ਜਿਹੜੇ ਵੈਸਟ ਦੇ ਆਫੀਸ਼ੀਅਲ ਨੇ ਨੈਟੋ ਦੇ ਜਾਂ ਯੂਰਪੀਅਨ ਯੂਨੀਅਨ ਦੇ ਉਹਨਾਂ ਨੇ ਕਿਹਾ ਕਿ ਵੀ ਇਹ ਰੂਸ ਦਾ ਐਲਾਨ ਸਾਬਤ ਕਰਦਾ ਹੈ ਕਿ ਵੀ ਜਿਹੜੀ ਉਹਨਾਂ ਦੀ ਵਾਰ ਸਟ੍ਰੈਟਜੀ ਸੀ ਉਹ ਫੇਲ ਹੋਈ ਹੈ। ਅੱਜ ਯੂਕਰੇਨ ਨੇ ਇਹ ਵੀ ਇਲਜ਼ਾਮ ਲਾਇਆ ਕਿ ਰੂਸ ਦੀ ਫੌਜ ਜਿਹੜੀ ਹੈ ਜ਼ਬਰਦਸਤੀ ਯੂਕਰੇਨੀਅਨ ਸਿਵਿਲੀਅਨਸ ਨੂੰ ਜਿਹੜੀ ਹੈ ਚੁੱਕ ਕੇ ਲਿਜਾ ਰਹੀ ਹੈ। ਲਗਭਗ 42 ਲੱਖ ਯੂਕਰੇਨੀਅਨ ਉਹਨਾਂ ਨੂੰ ਰਸ਼ੀਅਨ ਲੈ ਗਏ ਨੇ ਜਿਨ੍ਹਾਂ ਦੇ ਵਿੱਚ 80,000 ਦੇ ਕਰੀਬ ਬੱਚੇ ਨੇ। ਅੱਜ ਵੀ ਇਹ ਖਬਰ ਹੈ ਜਿਹੜੀ ਕਿ ਇੱਕ ਥੀਏਟਰ ਦੇ ਉੱਤੇ ਜਿਹੜਾ ਰੂਸੀ ਹਵਾਈ ਹਮਲਾ ਜਿਹਦੇ 300 ਦੇ ਕਰੀਬ ਲੋਕ ਮਾਰੇ ਗਏ। ਪ੍ਰੈਜ਼ੀਡੈਂਟ ਬਾਈਡਨ ਨੇ ਬਰਸਲਸ ਦੇ ਵਿੱਚ ਜਿਹੜਾ ਉਹ ਐਡਰੈਸ ਕੀਤਾ ਔਰ ਫਿਰ ਅਜੇ ਵੀ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਉਹ ਪੋਲੈਂਡ ਦੇ ਬਾਰਡਰ ਤੇ ਪਹੁੰਚੇ ਨੇ ਜਿਹੜਾ ਪੋਲੈਂਡ ਦਾ ਬਾਰਡਰ ਯੂਕਰੇਨ ਦੇ ਨਾਲ ਲੱਗਦਾ ਕਿ ਉਹ ਬਾਰਡਰ ਵੀ ਹੈ ਜਿੱਥੋਂ ਵੱਡੀ ਗਿਣਤੀ ਦੇ ਵਿੱਚ ਯੂਕਰੇਨੀਅਨ ਜਿਹੜੇ ਨੇ ਉਹ ਐਸਕੇਪ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜਮਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया नु प्रोग्राम सच्चो सच विच बहुत मेहरबानी जी। डॉक्टर साहब आज 25 मार्च 2022 12 चेत नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਤੇ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਗਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਸਭ ਨੂੰ ਹੈਪੀ ਵੀਕਐਂਡ ਕਹਿੰਦੇ ਹਾਂ। ਸੋ ਵਿਊਅਰਸ ਡਿਸਕਸ ਕਰਾਂਗੇ ਅੱਜ ਦੀ ਜਿਹੜੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਵੀਰ ਸੰਦੀਪ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਸੁਨੇਹਾ ਦਿੱਤਾ ਹੈ ਕਿ ਅੱਜ ਅਸੀਂ ਜਿੰਨਾ ਮਰਜ਼ੀ ਆਮ ਆਦਮੀ ਪਾਰਟੀ ਪਿੱਛੇ ਭੱਜ ਲਈਏ ਜਾਂ SGPC ਤੇ ਹੋਰ ਸੁਧਾਰਵਾਦੀ ਪਹੁੰਚ ਪਾਲ ਲਈਏ ਇਹ ਗੱਲ ਸਪਸ਼ਟ ਹੈ ਕਿ ਖਾਲਿਸਤਾਨ ਦੀ ਪ੍ਰਾਪਤੀ ਤੋਂ ਬਿਨਾਂ ਪੰਜਾਬ ਅਤੇ ਸਿੱਖਾਂ ਦੇ ਮਸਲੇ ਹੱਲ ਨਹੀਂ ਹੋ ਸਕਦੇ। ਸਿਸਟਮ ਸਾਰਾ ਦਿੱਲੀ ਤੋਂ ਚੱਲਦਾ ਹੈ ਅਤੇ ਦਿੱਲੀ ਨੇ ਪੰਜਾਬ ਨੂੰ ਆਪਣੀ ਬਸਤੀ ਬਣਾ ਕੇ ਵਰਤਣਾ ਹੈ। ਸਾਡੀ ਆਜ਼ਾਦ ਹਸਤੀ ਅਤੇ ਆਜ਼ਾਦਾਨਾ ਸੋਚ ਸਾਡੇ ਲਈ ਅਹਿਮ ਹੈ। ਇਸ ਸੋਚ ਦੇ ਧਾਰਨੀ ਅਦਾਰੇ ਅਤੇ ਐਕਟਿਵਿਸਟ ਕੌਮੀ ਪੱਖ ਤੋਂ ਸੇਧ
ਦੇ ਸਕਦੇ ਹਨ। ਆਪਣਾ ਫਰਜ਼ ਪਹਿਚਾਨੀਏ ਅਤੇ ਨਿੱਜੀ ਪੱਧਰ ਤੋਂ ਕੰਮ ਕਰਨਾ ਸ਼ੁਰੂ ਕਰੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸੰਦੀਪ ਸਿੰਘ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tvreport.tv ਤੇ। ਸੋ ਵਿਊਅਰਸ ਪ੍ਰੋਗਰਾਮ ਦੇ ਜਿਹੜੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਰੂਸ ਤੇ ਯੂਕਰੇਨ ਦੇ ਹਵਾਲੇ ਨਾਲ ਕਿ ਰੂਸ ਯੂਕਰੇਨ ਟਕਰਾਅ ਕਦੋਂ ਵਸੋਂ ਬਾਹਰ ਹੋ ਜਾਵੇ ਇਸ ਦਾ ਅੰਦਾਜ਼ਾ ਲਗਾਉਣਾ ਜਿਹੜਾ ਮੁਸ਼ਕਲ ਹੈ। ਸੋ ਅਮਰੀਕੀ ਪ੍ਰੈਜ਼ੀਡੈਂਟ ਜੋ ਬਾਈਡਨ ਬ੍ਰਸਲਸ ਤੋਂ ਪੋਲੈਂਡ ਪਹੁੰਚ ਚੁੱਕੇ ਹਨ। ਸੋ ਪੋਲੈਂਡ ਵਿੱਚ ਯੂਕਰੇਨ ਦੇ ਅੰਬੈਸਡਰ ਦਾ ਕਹਿਣਾ ਹੈ ਕਿ ਰੂਸ ਦੀ ਅੰਬੈਸੀ ਦੇ ਉੱਪਰ ਕਾਫੀ ਧੂਆਂ ਫੈਲਿਆ ਹੋਇਆ ਹੈ ਜਿਸ ਤੋਂ ਲੱਗਦਾ ਹੈ ਕਿ ਉਹ ਜ਼ਰੂਰੀ ਦਸਤਾਵੇਜ਼ ਅੱਗ ਲਗਾ ਕੇ ਸਾੜ ਰਹੇ ਹਨ। ਹੋ ਸਕਦਾ ਹੈ ਕਿ ਰੂਸ ਇਸੇ ਵੇਲੇ ਜਿਹੜੇ ਪੋਲੈਂਡ ਤੇ ਜਿਹੜਾ ਹਮਲਾ ਕਰ ਦੇਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਸੰਦੀਪ ਸਿੰਘ, ਜਿਨ੍ਹਾਂ ਨੂੰ ਪਿਆਰ ਨਾਲ ਜੈਂਟੀ ਕਿਹਾ ਜਾਂਦਾ ਹੈ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਬੜੇ ਉਤਸ਼ਾਹੀ ਨੌਜਵਾਨ ਨੇ। ਹਰ ਐਕਟੀਵਿਟੀ ਜਿਹੜੀ ਖਾਲਿਸਤਾਨ ਨਾਲ ਸੰਬੰਧਿਤ, ਪੰਥ ਨਾਲ ਸੰਬੰਧਿਤ ਹੁੰਦੀ ਹੈ, ਉਸ ਦੇ ਵਿੱਚ ਮੂਹਰੇ ਹੋ ਕੇ ਜਿਹੜਾ ਇਹ ਰੋਲ ਅਦਾ ਕਰਦੇ ਨੇ। ਬੇਸ਼ੱਕ ਉਹ ਸਟਾਕਟਨ ਦਾ ਨਗਰ ਕੀਰਤਨ ਹੋਏ, ਯੂਬਾ ਸਿਟੀ ਦਾ ਨਗਰ ਕੀਰਤਨ ਹੋਏ, ਖਾਸ ਤੌਰ ਤੇ ਸਿੰਘ ਸਿੰਘੜੀਆਂ ਜਿਹੜੇ ਇਸ ਸਟਰਗਲ ਦੇ ਵਿੱਚ ਸ਼ਹੀਦ ਹੋਏ, ਉਹਨਾਂ ਦੇ ਫਲੋਟ ਦੀ ਤਿਆਰੀ ਔਰ ਪੂਰੇ ਉਤਸ਼ਾਹ ਨਾਲ ਬਾਕੀ ਨੌਜਵਾਨਾਂ ਨੂੰ ਨਾਲ ਲੈ ਕੇ ਸ਼ਮੂਲੀਅਤ ਕਰਦੇ ਨੇ। ਕਾਰੋਬਾਰੀ ਤੌਰ ਤੇ ਵੀ ਸਫਲ ਨੇ ਔਰ ਸਾਡੇ ਨਾਲ ਵੀ ਉਹਨਾਂ ਦਾ ਇੱਕ ਖਾਸ ਸਨੇਹ ਹੈ, ਕਿਉਂਕਿ ਜਿਹੜੇ ਵੀ ਨੌਜਵਾਨ ਖਾਲਿਸਤਾਨ ਦੀ ਡਗਰ ਦੇ ਉੱਤੇ ਤੁਰੇ ਹੋਏ ਨੇ ਔਰ ਜਿਹੜੇ ਸਿਧਾਂਤਕ ਤੌਰ ਤੇ ਵੀ ਕਲੈਰਿਟੀ ਰੱਖਦੇ ਨੇ। ਇੱਕ ਹੁੰਦਾ ਜਿਹੜੇ ਤਾਜ਼ਾ ਜੁੜਦੇ ਨੇ, ਉਹ ਬਹੁਤ ਵਾਰ ਐਮੋਸ਼ਨਲ ਤਾਂ ਹੁੰਦੇ ਨੇ, ਚੜ੍ਹਾਈ ਵਾਲੇ ਪੀਰੀਅਡ ਦੇ ਵਿੱਚ ਉਹ ਆਉਂਦੇ ਨੇ, ਪਰ ਜਦੋਂ ਉਤਰਾਈ ਸ਼ੁਰੂ ਹੁੰਦੀ ਹੈ ਫਿਰ ਉਹਨਾਂ ਚੋਂ ਕਈ ਡੋਲ ਜਾਂਦੇ ਨੇ, ਕਿਉਂਕਿ ਉਹ ਉਹਦੇ ਲਈ ਪੂਰੀ ਤਰ੍ਹਾਂ ਪ੍ਰਿਪੇਅਰ ਨਹੀਂ ਹੁੰਦੇ। ਜਜ਼ਬਾਤ ਬਹੁਤ ਜ਼ਰੂਰੀ ਹੈ, ਬਿਨਾਂ ਜਜ਼ਬਾਤ ਤੋਂ ਤਾਂ ਕੋਈ ਰਿਸ਼ਤਾ ਨਹੀਂ ਹੁੰਦਾ। ਰੱਬ ਦੇ ਨਾਲ ਵੀ ਅਸੀਂ ਜਜ਼ਬਾਤ ਰਾਹੀਂ ਜੁੜਦੇ ਹਾਂ। ਜਦੋਂ ਅਸੀਂ ਵਿਰਾਗ ਜਿਹੜਾ ਹੁੰਦਾ ਹੈ ਵਿਛੋੜੇ ਦਾ, ਉਹ ਵੀ ਜਜ਼ਬਾਤ ਹੈ, ਤੇ ਜਿਹੜਾ ਵਸਲ ਜਾਂ ਮਿਲਾਪ ਦੀ ਖੁਸ਼ੀ ਹੁੰਦੀ ਹੈ ਉਹ ਵੀ ਜਜ਼ਬਾਤ ਹੈ। ਪਰ ਜੇ ਤੁਸੀਂ ਜ਼ਿੰਦਗੀ ਦੀਆਂ ਹਕੀਕਤਾਂ ਨੂੰ ਦੇਖੋ, ਕੌਮੀ ਤਹਿਰੀਕਾਂ ਨੂੰ ਦੇਖੋ, ਜਾਂ ਈਵਨ ਇੰਡੀਵਿਜੂਅਲ ਸਫ਼ਰ 'ਚ ਤੁਸੀਂ ਦੇਖੋ, ਤੇ ਜਜ਼ਬਾਤ ਨਾਲ ਤੁਸੀਂ ਲੰਬਾ ਵਕਤ ਜੀ ਨਹੀਂ ਸਕਦੇ। ਤੁਹਾਨੂੰ ਹਕੀਕਤ ਦੀ ਧਰਾਤਲ ਦੇ ਉੱਤੇ ਖਲੋਣਾ ਹੁੰਦਾ ਹੈ। ਸੱਚ ਤੁਹਾਡੇ ਪੱਲੇ ਹੋਏ, ਸੱਚ ਦੇ ਲਈ ਤੁਸੀਂ ਜਜ਼ਬਾਤੀ ਹੋ ਕੇ ਖਲੋਤੇ ਹੋ ਭਾਵੇਂ, ਪਰ ਤੁਹਾਨੂੰ ਇਹ ਹੋਏ ਕਿ ਸੱਚ ਨੇ ਪਰਖ 'ਚੋਂ ਗੁਜ਼ਰਨਾ। ਜਦੋਂ ਸਾਡੇ ਬਜ਼ੁਰਗਾਂ ਦੀ ਪੀੜ੍ਹੀ ਇਹ ਕਹਿੰਦੀ ਸੀ ਕਿ ਭਾਈ ਇਹ ਰਸਤਾ ਬੜਾ ਕਠਿਨ ਹੁੰਦਾ ਹੈ, ਪਰ ਇਸ 'ਚੋਂ ਤੁਹਾਨੂੰ ਸੰਤੋਖ ਮਿਲਦਾ ਹੈ, ਖੁਸ਼ੀ ਮਿਲਦੀ ਹੈ, ਕਿਉਂਕਿ ਇਮਾਨਦਾਰੀ ਔਰ ਸੱਚ ਦਾ ਰਸਤਾ ਇਹੀ ਅਲਟੀਮੇਟਲੀ ਰੱਬ ਦਾ ਰਸਤਾ ਹੈ। ਰੱਬ ਨੂੰ ਵੀ ਇਹੀ ਕਬੂਲ ਹੈ। ਔਰ ਇਸੇ ਤਰ੍ਹਾਂ ਜਿਹੜੇ ਵੀਰ ਭੈਣਾਂ ਇਮਾਨਦਾਰੀ ਨਾਲ ਕੌਮ ਪ੍ਰਤੀ ਸੋਚਦੇ ਨੇ, ਉਹਨਾਂ ਨੇ ਵੇ ਬੈਕ, ਹਾਲਾਂ ਜਿਹੜੇ ਬਹੁਤ ਸਿਆਣੇ ਸੀ ਉਹ ਤਾਂ 47 ਤੋਂ ਇੱਕਦਮ ਬਾਅਦ ਸਰਦਾਰ ਕਪੂਰ ਸਿੰਘ ਵਰਗੇ ਲੋਕ, ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਆ ਗਈ ਸੀ ਕਿ ਸਾਡੀ ਲੀਡਰਸ਼ਿਪ ਨੇ ਬਹੁਤ ਵੱਡਾ ਗੁਨਾਹ ਕੀਤਾ, ਅਸੀਂ ਇੱਕ ਗੁਲਾਮੀ 'ਚੋਂ ਨਿਕਲ ਕੇ ਦੂਸਰੀ ਗੁਲਾਮੀ 'ਚ ਆ ਗਏ। ਫਿਰ ਵੀ ਇੱਕ ਜਨਰੇਸ਼ਨ ਲਗਭਗ 37 ਸਾਲ 47 ਤੋਂ ਜੂਨ 84 ਤੱਕ ਉਹ ਸੀ ਜਿਨ੍ਹਾਂ ਨੂੰ ਸੀ ਕਿ ਕੋਈ ਨਹੀਂ, ਜੇ ਅਸੀਂ ਅਮਨ ਮਈ ਢੰਗ ਦੇ ਨਾਲ ਭਾਰਤੀ ਢਾਂਚੇ ਦੇ ਵਿੱਚ ਸਾਨੂੰ ਜਸਟਿਸ ਮਿਲ ਜਾਂਦਾ ਹੈ, ਸਾਡਾ ਧਰਮ ਸੁਰੱਖਿਅਤ ਹੁੰਦਾ ਹੈ, ਸਾਡੀ ਜ਼ੁਬਾਨ ਸੁਰੱਖਿਅਤ ਹੁੰਦੀ ਹੈ, ਇਕਨੋਮਿਕਲੀ ਜਿਹੜਾ ਪੰਜਾਬ ਨੂੰ ਸਾਊਂਡ ਕੀਤਾ ਜਾਂਦਾ ਹੈ, ਤੇ ਕੋਈ ਨਹੀਂ ਅਸੀਂ ਇਸ ਦੇ ਵਿੱਚ ਵੀ ਗੁਜ਼ਰ ਕਰ ਸਕਦੇ ਹਾਂ। ਲੇਕਿਨ ਜਦੋਂ ਜੂਨ 84 ਦਾ ਟੈਂਕਾਂ ਤੋਪਾਂ ਨਾਲ ਹਮਲਾ ਹੁੰਦਾ ਹੈ ਸ਼੍ਰੀ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਤੇ 37 ਇਤਿਹਾਸਕ ਗੁਰਦੁਆਰਿਆਂ ਤੇ, ਜ਼ਾਹਰ ਹੈ ਕਿ ਉਹ ਫਾਈਨਲ ਵਾਟਰਸ਼ੈਡ ਸੀ ਸਿੱਖ ਕੌਮ ਔਰ ਇੰਡੀਅਨ ਸਟੇਟ ਦੀ ਰਿਲੇਸ਼ਨਸ਼ਿਪ ਦੇ ਵਿੱਚ। ਔਰ ਇਹ ਮਹਿਜ਼ ਇੱਕ ਜਜ਼ਬਾਤੀ ਲਹਿਰ ਨਹੀਂ ਸੀ, ਕਿਉਂਕਿ ਕਈ ਵਾਰ ਕੁਛ ਲੋਕ ਜਦੋਂ ਇਹ ਕਹਿਣ ਦੀ ਕੋਸ਼ਿਸ਼ ਕਰਦੇ ਨੇ ਜੀ ਕਿ ਦਰਬਾਰ ਸਾਹਿਬ ਤੇ ਹਮਲੇ ਨੇ ਜਿਹੜਾ ਹੈ ਉਹ ਸਿੱਖਾਂ ਨੂੰ ਜ਼ਖਮ ਦਿੱਤਾ ਹੈ, ਇਸ ਲਈ ਖਾਲਿਸਤਾਨ ਦੀ ਮੰਗ ਉੱਠੀ, ਇਹ ਵੀ ਫਿਰ ਰਿਐਕਸ਼ਨਰੀ ਅਪਰੋਚ ਹੋਏਗੀ, ਕਿਉਂਕਿ ਇਵੇਂ ਨਹੀਂ ਸੀ। ਸਾਡੀ ਤਾਂ ਮੂਲ ਤੌਰ ਦੇ ਉੱਤੇ ਜਦੋਂ ਅਸੀਂ ਖਾਲਸੇ ਦੀ ਹੋਂਦ ਦੀ ਗੱਲ ਕਰਦੇ ਹਾਂ ਤੇ ਖਾਲਸੇ ਦੀ ਹੋਂਦ ਦੇ ਨਾਲ ਹੀ ਇਹ ਗੱਲ ਸੀ ਖਾਲਸਾ ਬਾਦਸ਼ਾਹ ਜਾਂ ਬਾਗੀ, ਕਿ ਜਾਂ ਖਾਲਸਾ ਸੋਵਰਨ ਹੈ। ਔਰ ਅੱਜ ਹੀ ਮੈਂ ਇੱਕ
ਵਿਚਾਰ ਸੁਣ ਰਿਹਾ ਸੀ ਨਿਸ਼ਾਨ ਸਾਹਿਬ ਦੇ ਉੱਤੇ, ਕਿਉਂਕਿ ਅੱਜ ਕੱਲ੍ਹ ਇਹ ਇਸ਼ੂ ਕਾਫੀ ਭਖਿਆ ਹੋਇਆ ਕਿ ਕਿਵੇਂ ਹਿਮਾਚਲ ਪ੍ਰਦੇਸ਼ ਹਕੂਮਤ ਨੇ ਜਿਹੜੇ ਸਿੱਖ ਨੌਜਵਾਨ ਹੋਲੇ ਮਹੱਲੇ ਦੇ ਮੌਕੇ ਤੇ ਆਪਣੇ ਮੋਟਰ ਬਾਈਕਸ ਦੇ ਉੱਤੇ ਨਿਸ਼ਾਨ ਸਾਹਿਬ ਲਾ ਕੇ ਗਏ ਸੰਤ ਪਿੰਡਾਂ ਵਾਲਿਆਂ ਦੀਆਂ ਤਸਵੀਰਾਂ, ਉਹਨਾਂ ਨੂੰ ਕਿਵੇਂ ਜ਼ਲੀਲ ਕੀਤਾ ਗਿਆ। ਔਰ ਹੁਣ ਇੱਕ ਜਥਾ ਜਿਹੜਾ ਅੰਮ੍ਰਿਤਸਰ ਜ਼ਿਲ੍ਹੇ ਦੇ ਨੌਜਵਾਨ ਉਹ ਕੱਲ੍ਹ ਜਿਹੜੇ ਨੇ ਪਠਾਨਕੋਟ ਰਾਹੀਂ ਨੂਰਪੁਰ 'ਚ ਦਾਖਲ ਹੋਏ ਸੀ, ਕਿਉਂਕਿ ਇਹ ਪਠਾਨਕੋਟ ਤੋਂ ਚੱਕੀ ਬ੍ਰਿਜ ਹੈ, ਚੱਕੀ ਫਾਈਨਲ ਬਾਰਡਰ ਹੈ ਹਿਮਾਚਲ ਔਰ ਪੰਜਾਬ ਦਾ, ਔਰ ਇਹ ਫਿਰ ਨੂਰਪੁਰ ਔਰ ਅੱਗੇ ਜਿਹੜਾ ਧਰਮਸ਼ਾਲਾ ਮੈਕਲੋਡਗੰਜ ਰੋਡ ਹੁੰਦੀ ਹੈ। ਜ਼ਾਹਰ ਹੈ ਵੀ ਉਹਨਾਂ ਨੇ ਰਾਹ 'ਚੋਂ ਮੁੜਨਾ ਹੋਏਗਾ, ਕਿਉਂਕਿ ਕਾਂਗੜਾ ਜ਼ਿਲ੍ਹੇ ਦੇ ਵਿੱਚ ਵੀ ਇਤਿਹਾਸਕ ਗੁਰਦੁਆਰੇ ਨੇ ਜਿਨ੍ਹਾਂ ਦੇ ਵਿੱਚ ਇੱਕ ਨਦੌਣ ਸਾਹਿਬ, ਕਿਉਂਕਿ ਨਦੌਣ ਦੀ ਜੰਗ 10ਵੇਂ ਪਾਤਸ਼ਾਹ ਦੇ ਜੀਵਨ 'ਚ ਅਸੀਂ ਦੇਖਦੇ ਹਾਂ ਜਦੋਂ ਗੁਰੂ ਸਾਹਿਬ ਪਹਾੜੀ ਰਾਜਿਆਂ ਦੀ ਮਦਦ ਦੇ ਉੱਤੇ ਆਏ, ਲਗਭਗ ਇੱਕ ਹਫ਼ਤਾ ਉਹ ਨਦੌਣ ਸਾਹਿਬ ਰਹੇ। ਮੇਰੇ ਜਿਹੜੇ ਬਹੁਤ ਇਕਾਂਤ ਵਾਲੇ ਪਿਆਰੇ ਗੁਰਦੁਆਰਾ ਸਾਹਿਬਾਨ ਰਹੇ ਨੇ ਜਿੱਥੇ ਮੇਰਾ ਬਚਪਨ ਦੇ ਵਿੱਚ ਮੈਨੂੰ ਵਕਤ ਗੁਜ਼ਾਰਨ ਦਾ ਮੌਕਾ ਮਿਲਿਆ, ਉਹਨਾਂ 'ਚ ਇੱਕ ਨਦੌਣ ਸਾਹਿਬ ਵੀ ਸੀ, ਕਿਉਂਕਿ ਬਿਲਕੁਲ ਦਰਿਆ ਬਿਆਸਾ ਹੈ, ਬਿਆਸਾ ਦੇ ਕੰਢੇ ਸ਼੍ਰੋਮਣੀ ਕਮੇਟੀ ਦੇ ਕੰਟਰੋਲ 'ਚ ਹੈ ਗੁਰਦੁਆਰਾ। ਸਿੱਖ ਸੰਗਤ ਬਹੁਤ ਘੱਟ ਹੈ ਨਦੌਣ 'ਚ ਤਾਂ ਗਿਣਤੀ ਦੇ, ਪਰ ਜਿਹੜੇ ਉੱਥੇ ਗ੍ਰੰਥੀ ਸਿੰਘ ਹੁੰਦੇ ਨੇ ਸ਼੍ਰੋਮਣੀ ਕਮੇਟੀ ਵੱਲੋਂ ਅਪਾਇੰਟ ਕੀਤੇ ਹੁੰਦੇ ਨੇ, ਖਾਸ ਮੌਕਿਆਂ ਤੇ ਹੀ ਸੰਗਤ ਬਾਹਰੋਂ ਹੀ ਆਉਂਦੀ ਹੈ। ਔਰ ਬੜਾ ਖੂਬਸੂਰਤ ਜਿਹੜਾ ਉਹ ਨਜ਼ਾਰਾ ਹੁੰਦਾ ਜਦੋਂ ਤੁਸੀਂ ਉਸ ਦਰਿਆ ਦੇ ਕੰਢੇ ਉਸ ਇਕਾਂਤ 'ਚ ਔਰ ਤੁਹਾਡੀਆਂ ਯਾਦਾਂ 'ਚ ਹੋਏ ਕਿ ਇੱਥੇ 10ਵੇਂ ਪਾਤਸ਼ਾਹ ਨੇ 7 ਦਿਨ ਗੁਜ਼ਾਰੇ ਹੋਏ ਨੇ, ਜੰਗ ਵੀ ਇੱਥੇ ਜਿੱਤੀ ਹੋਈ ਹੈ। ਹੁਣ ਇਹ ਜਿਹੜਾ ਮੁਕਾਮ ਹੈ ਉਹ ਸਿੰਘ ਤੁਰੇ ਨੇ ਔਰ ਉਹਨਾਂ ਦੀ ਅੱਜ ਇੱਕ ਵੀਡੀਓ ਵੀ ਸੀ, ਇੱਕ ਥਾਂ ਤੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹਨਾਂ ਨੇ ਨਾਲ ਕਨਸਟੀਟਿਊਸ਼ਨ ਦੀ ਕਾਪੀ ਵੀ ਰੱਖੀ ਹੋਈ ਹੈ ਕਿ ਭਾਈ ਸਾਨੂੰ ਇਹ ਹੱਕ ਹੈ ਵੀ ਸਾਡਾ ਸ਼ਹੀਦ ਕੌਣ ਹੈ ਤੇ ਕਿਵੇਂ ਅਸੀਂ ਜਾਣਾ, ਅੱਗੇ ਉਹਨਾਂ ਨਾਲ ਕੀ ਵਾਪਰਦਾ ਹੈ ਜਾਂ ਕੀ ਹੋਏਗਾ, ਪਰ ਉਹ ਦ੍ਰਿੜ ਇਰਾਦਾ ਕਰਕੇ ਜਿਹੜੇ ਨੇ ਬੜੇ ਜਜ਼ਬੇ ਵਾਲੇ ਸਿੰਘ ਨੇ। ਹੁਣ ਇਹ ਸਾਰਾ ਪਾਰਟ ਜਿਹੜਾ ਹੈ ਕਿਉਂਕਿ ਸਾਡੀ ਹੋਂਦ ਹੀ ਸੋਵਰਨਿਟੀ ਨਾਲ ਸੀ। 1849 ਤੱਕ 1849 ਤੱਕ 1.5 ਲੱਖ ਮੁਰੱਬਾ ਮੀਲ ਦੇ ਉੱਤੇ ਸਰਕਾਰੇ ਖਾਲਸਾ ਜੀਓ ਸੀ। ਮਹਾਰਾਜਾ ਰਣਜੀਤ ਸਿੰਘ ਦੇ ਚੜ੍ਹਾਈ ਕਰਨ ਤੋਂ 10 ਸਾਲ ਬਾਅਦ ਵੀ ਸਿੱਖ ਰਾਜ ਬੇਸ਼ੱਕ ਫਰੈਟਰੀਸਾਈਡਲ ਆਪਸੀ ਖਾਨਾ ਜੰਗੀ ਵਾਲਾ ਮਾਹੌਲ ਸੀ, ਲੇਕਿਨ ਸਰਵਾਈਵ ਕੀਤਾ। ਫਿਰ ਜੇ ਅੰਗਰੇਜ਼ਾਂ ਦੇ ਨਾਲ 98 ਸਾਲ ਟੱਕਰ ਰਹੀ ਤੇ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਕਿੰਨੀਆਂ ਕੁਰਬਾਨੀਆਂ ਸਿੱਖ ਕੌਮ ਨੇ ਅੱਗੇ ਹੋ ਕੇ ਦਿੱਤੀਆਂ ਨੇ। ਇਸ ਲਈ ਤਾਂ ਨਹੀਂ ਸੀ ਦਿੱਤੀਆਂ ਕਿ ਇੱਕ ਗੁਲਾਮੀ ਚੋਂ ਨਿਕਲ ਕੇ ਅਸੀਂ ਦੂਸਰੀ ਗੁਲਾਮੀ ਦੇ ਵਿੱਚ ਜਾਣਾ। ਸੋ ਇਹ ਸਾਡੀ ਲੀਡਰਸ਼ਿਪ ਦਾ ਜੋ ਅਸੀਂ ਰੋਲ ਯਾਦ ਕਰਦੇ ਹਾਂ ਉਹ ਤਾਂ ਹੁਣ ਬੀਤੇ ਦੀ ਕਹਾਣੀ ਹੈ, ਪਰ ਇਹਦੇ ਬਾਵਜੂਦ ਜਿਹੜਾ ਜੂਨ 84 ਦੇ ਵਿੱਚ ਖਾਲਿਸਤਾਨ ਦੀ ਗੱਲ ਦਾ ਐਜ਼ ਏ ਫਾਈਨਲ ਸੋਲਿਊਸ਼ਨ ਆਉਣਾ ਸੀ, ਉਸ ਦੇ ਪਿੱਛੇ 3 ਸਦੀਆਂ ਦੀ ਸੋਵਰਨਟੀ ਦਾ ਇਤਿਹਾਸ, ਉਸ ਦੇ ਪਿੱਛੇ ਸਾਡੀ ਆਪਣੀ ਵੱਖਰੀ ਹੋਂਦ, ਆਪਣਾ ਫਖਰ, ਆਪਣਾ ਮਾਣ, ਔਰ 47 ਤੋਂ 84 ਤੱਕ 37 ਸਾਲ ਦਾ ਤਜਰਬਾ ਕਿ ਇੰਡੀਅਨ ਸਟੇਟ ਜਿਸ ਤੋਂ ਅਸੀਂ ਹੱਕ ਮੰਗਦੇ ਸੀ, ਉਹਨਾਂ ਨੇ ਫਾਈਨਲੀ ਸਾਨੂੰ ਸਭ ਤੋਂ ਜ਼ਿਆਦਾ ਉੱਥੇ ਹਿੱਟ ਕੀਤਾ ਹੈ ਜਿੱਥੇ ਸਭ ਤੋਂ ਜ਼ਿਆਦਾ ਹਰਟ ਕਰਦੇ। ਦਰਬਾਰ ਸਾਹਿਬ ਤੋਂ ਵੱਧ ਸਾਡੇ ਲਈ ਹੋਰ ਕਿਹੜਾ ਮੁਕੱਦਸ ਹੋ ਸਕਦਾ ਹੈ, ਔਰ ਕਿਵੇਂ ਹਜ਼ਾਰਾਂ ਸਿੰਘਾਂ ਸਿੰਘਣੀਆਂ, ਔਰ ਦਿਨ ਵੀ ਉਹਨਾਂ ਨੇ ਉਹ ਚੁਣਿਆ ਜਿਹੜਾ 5ਵੇਂ ਪਾਤਸ਼ਾਹ ਦਾ ਸ਼ਹੀਦੀ ਦਿਨ ਸੀ। ਸੋ ਜ਼ਾਹਿਰ ਹੈ ਕਿ ਖਾਲਿਸਤਾਨ ਦੀ ਮੂਵਮੈਂਟ ਦੀ ਸ਼ੁਰੂਆਤ ਤਾਂ ਰਾਜ ਕਰੇਗਾ ਖਾਲਸਾ ਨਾਲ 1699 ਦੇ ਵਿੱਚ ਹੋ ਜਾਂਦੀ ਹੈ ਸੋਵਰਨਿਟੀ ਦੀ ਗੱਲ। ਔਰ ਜਦੋਂ ਅਸੀਂ ਨਿਸ਼ਾਨ ਸਾਹਿਬ ਦੇ ਹਵਾਲੇ ਨਾਲ ਜੇ ਅੱਜ ਵੀ ਤੁਸੀਂ ਜਿਹੜਾ ਨਿਹੰਗ ਸਿੰਘਾਂ ਦਾ ਬਾਣਾ ਹੈ ਜਿਹੜਾ ਕਿ ਜ਼ਾਹਰ ਹੈ ਕਿ 10ਵੇਂ ਪਾਤਸ਼ਾਹ ਦੇ ਵੇੜੇ ਜਾਂ ਪੁਰਾਤਨ ਸਿੰਘਾਂ ਦਾ, ਔਰ ਉਹਨਾਂ ਦਾ ਕੋਨ ਸ਼ੇਪਡ ਦਸਤਾਰ ਔਰ ਉਸ ਦੇ ਉੱਤੇ ਫਰਲਾ ਜਿਹੜਾ ਉੱਪਰ ਫਰਲਾ ਹੁੰਦਾ, ਹੁਣ ਫਰਲਾ ਤੁਸੀਂ ਦੇਖੋਗੇ ਝੰਡੇ ਵਾਂਗ ਹੈ। ਔਰ ਇਹਦੇ 'ਚੋਂ ਇਹ ਗੱਲ ਨਿਕਲੀ ਸੀ ਕਿ ਜਿਹਨੂੰ ਸਿੰਘ ਅਕਸਰ ਇਹ ਦੁਹਰਾਉਂਦੇ ਸੀ ਕਿ ਭਾਈ ਹਮ ਪਾਤਸ਼ਾਹੀ ਸਤਿਗੁਰ ਦੇਈ ਹੰਨੇ ਹੰਨੇ ਲਾਏ ਜੈ ਜੈ ਬਹਿ ਜ਼ਮੀਨ ਮਲ ਤੈਂ ਤੈਂ ਤਖਤ ਬਣਾਏ, ਕਿ ਕੱਲਾ ਕੱਲਾ ਸਿੱਖ ਜਿਹੜਾ ਉਹ ਆਪਣਾ ਝੰਡਾ ਚੁੱਕ ਕੇ ਦੱਸ ਰਿਹਾ ਕਿ ਸੋਵਰਨ ਹੈ, ਉਹ ਕਿਸੇ ਦਾ ਗੁਲਾਮ ਨਹੀਂ ਹੈ, ਉਸ ਦਾ ਉਹ ਇੱਕ ਸੋਵਰਨਿਟੀ 'ਚ ਯਕੀਨ ਰੱਖਦਾ ਹੈ। ਸੋ ਇਹਨਾਂ ਸਾਰੇ ਵਰਿਆਂ ਦੇ ਵਿੱਚ ਹੁਣ ਤਾਂ ਜਦੋਂ ਅਸੀਂ 84 ਦੀ ਗੱਲ ਕਰਦੇ ਹਾਂ ਤੇ ਆਲਮੋਸਟ 4 ਦਹਾਕੇ ਉਸ ਸਫ਼ਰ 'ਚੋਂ ਗੁਜ਼ਰੇ, ਔਰ ਜਿਹੜੇ ਵਿਦ ਕਨਵਿਕਸ਼ਨ ਤੁਰੇ ਨੇ, ਸਾਨੂੰ ਇਹ ਵੀ ਅਹਿਸਾਸ ਹੈ ਕਿ ਇਹ ਸਫ਼ਰ ਸੌਖਾ ਨਹੀਂ ਹੈ। ਸਾਡਾ ਵਾਹ ਉਸ ਦੁਸ਼ਮਣ ਨਾਲ ਹੈ ਜੋ ਜ਼ਾਲਮ ਵੀ ਹੈ, ਝੂਠਾ ਵੀ ਹੈ, ਮਕਾਰ ਵੀ ਹੈ, ਕਮੀਨਾ ਵੀ ਹੈ, ਜਿੰਨੇ ਦੁਨੀਆ ਦੇ ਈਵਲ ਦੇ ਨਾਲ ਜੁੜੇ ਹੋਏ ਐਡਜੈਕਟਿਵ ਇਸਤੇਮਾਲ ਕੀਤੇ ਜਾ ਸਕਣ ਉਹ ਤੁਸੀਂ ਦਿੱਲੀ ਤਖਤ ਵਾਲਿਆਂ ਦੇ ਨਾਲ ਕਰ ਸਕਦੇ ਹੋ। ਪਰ ਇਹਦੇ ਬਾਵਜੂਦ ਸਾਡਾ ਇਹ ਯਕੀਨ ਹੈ ਕਿ ਜਿੱਤ ਸੱਚ ਦੀ ਹੁੰਦੀ ਹੈ,
और खालसा पंथ अकाल पुरख की फौज सच हक इंसाफ का पंथ ही है। और जिवें वीर संदीप सिंह होरां ने कहा कि कई बार वक्ती तौर पर असी एडहॉकिज़म करते हैं, आस करन लग जाते हैं जी ये हुकूमत बदल जाए, अकाली जान, फलाना आ गया हुण ठीक हो जाएगा। जिवें 92 MLA आम आदमी पार्टी के असैंबली लोगों ने एक दी थां दो मोहरां ला के भेजे कि भाई ये करप्शन हटा देणगे, दूसरा कर देणगे, सानू कुछ राहत मिलेगी। ठीक है, जिद्दां जिहड़े लोग उत्थे रहिंदे ने उन्हां दे कुछ अपनियां कंपलशनस भी ने, कुछ माहौल, कुछ उन्होंने जिन्नी क इनफॉर्मेशन मुहैया कराई जाती, प्रोपेगेंडा का एक वड्डा रोल हुंदा है। लेकिन जिहड़े एक्टिविस्ट ने जिन्हां च वीर संदीप सिंह शामिल ने, वो इस गल दे उत्ते उन्होंने बिल्कुल क्लैरिटी है कि खालिस्तान तो बिना साडा कोई मसला हल नहीं होना। हालां जिवें उन्होंने SGPC की गल भी की, वो मंग हुंदी है अक्सर जी चोणां करवाओ, पहला तो है कि भी चोणां करवा भी देण, अगे किहड़ियां नहीं करवाउंदे उदों ही ने जदों उन्होंने अपणिआं नूं लिआउणा हुंदा है। तो किसी को ये लगे कि जी SGPC चो चलो साढ़े हाथ च गुरुद्वारे आ जान फिर असी उहदा, इवें नहीं होना है। उन्होंने कदे भी उत्थे उस किस्म के ही रहणगे। अगे असी अमरिंदर जां बादल जां दूजे इन्हां लोकां दी सियासी जिहड़ी है वो गल्लां करदे सी, हुण उही एक हफ्ते दे विच भी सामने आ गया कि भाई भगवंत मान और ये सारी टीम और किस किस्म के लोग तो किस किस्म का माहौल सिरजिया जा रहा। और जे गुलामी दे वल देखिए कि अज साडा शहीद कौन है, ये डिसाइड असी नहीं करना है, हुकूमतां ने करना है। जो हिमाचल की हुकूमत दा और खास तौर पर पहलां तो लगता सी भी किते ओवर जैलस किसी पुलिस अफसर ने झंडे लवा दिते जां फोटोआं लवातीआं, पर जदों उन्हां दा चीफ मिनिस्टर उन्होंने जस्टिफाई करता है कि ये असी इवें आतंकियां नूं घुम्मण नहीं देंगे और इवें नहीं करन देंगे, उस तो ये डिसाइड हो गया भी गल कल्ली अज तुहाडी फोटो तो नहीं है, कल नूं ये तुहाडे गुरुद्वारे 'च डिसाइड करनगे लिया के कि भाई तुसीं की करना है की नहीं करना, किहड़ा दिन तुसीं मना सकदे हो किहड़ा नहीं मना सकदे। वो तुहानूं ऑर्डर कढ़ देणगे जी तुसीं गुरुद्वारिआं 'च रामनवमी जन्म अष्टमी मनाओ, जिहड़ा नहीं मनाएगा ਉਹਦਾ ਅਸੀਂ ਉਹ ਜਿਹੜਾ टैक्स एग्जैम्प्ट स्टेटस है वो खत्म कर देंगे। जां तुसीं जून 84 ਦਾ जे ਭਿੰਡਰਾਂ ਵਾਲਿਆਂ ਨੂੰ ਐਜ਼ ਏ ਨਾਇਕ ਸਿੱਖ ਨਹੀਂ ਮੰਨ ਸਕਦੇ, ਉਹਨਾਂ ਦੀ ਤਸਵੀਰ ਨਹੀਂ ਕੈਰੀ ਕਰ ਸਕਦੇ, ਤੇ ਫਿਰ ਕੱਲ ਨੂੰ ਇਹ ਹੋਏਗਾ ਜੀ ਤੁਸੀਂ ਉਹਨਾਂ ਦਾ ਦਿਨ ਜਿਹੜਾ ਗੁਰਦੁਆਰਾ ਮਨਾਏਗਾ ਹਿਮਾਚਲ ਦੇ ਵਿੱਚ ਇੱਥੋਂ ਸ਼ੁਰੂ ਕਰ ਲੈਣਗੇ, ਉਹਨੂੰ ਅਸੀਂ ਸੀਲ ਕਰ ਦਿਆਂਗੇ ਕਿਉਂਕਿ ਤੁਸੀਂ ਦੇਸ਼ ਧਰੋਹੀਆਂ ਜਾਂ ਅੱਤਵਾਦੀਆਂ ਨੂੰ। ਪਹਿਲਾਂ ਦੱਸੋ ਤਾਂ ਸਹੀ, ਭਾਰਤ ਦੀ ਕਿਹੜੀ ਅਦਾਲਤ ਨੇ, ਕਿਹੜੇ ਤੁਹਾਡੇ ਸਿਸਟਮ ਨੇ ਕਿਹਨੂੰ ਅੱਤਵਾਦੀ ਐਲਾਨਿਆ ਹੋਇਆ? ਜੂਨ 84 ਦੇ ਹਮਲੇ ਤੋਂ ਪਹਿਲਾਂ ਤੱਕ ਈਵਨ ਕੋਈ FIR ਵੀ ਸੰਤਾਂ ਦੇ ਅਗੇਂਸਟ ਨਹੀਂ ਸੀ। ਲਾਲਾ ਜਗਤ ਨੈਣ ਕੇਸ ਦੇ ਵਿੱਚ ਉਹਨਾਂ ਨੂੰ ਐਜ਼ ਏ ਸਸਪੈਕਟ ਗ੍ਰਿਫਤਾਰ ਕੀਤਾ ਗਿਆ ਸੀ, ਲਗਭਗ 20 ਦਿਨ ਤੋਂ ਬਾਅਦ ਰਿਲੀਜ਼ ਕਰਤਾ ਗਿਆ ਸੀ, ਕੋਈ ਕਿਉਂਕਿ ਕੋਈ ਦੋਸ਼ ਨਹੀਂ ਸੀ, ਨਾ ਹੀ ਕੋਈ ਚਾਰਜ ਸ਼ੀਟ ਕਦੇ ਫਾਈਲ ਹੋਏ। ਹੁਣ ਜੇ ਇਸ ਲੈਵਲ ਤੱਕ ਹਕੂਮਤ ਦੁਸ਼ਮਣੀ ਪਾਲ ਰਹੀ ਹੈ ਤੇ ਸਾਡੇ ਸਮਝਣ ਕਿ ਜੀ ਸ਼੍ਰੋਮਣੀ ਕਮੇਟੀ 'ਚ ਆ ਜਾਣ ਜਾਂ ਇਹ ਹੋ ਜਾਏ ਜਾਂ ਫਲਾਣਾ ਹੋ ਜਾਏ ਜਾਂ ਫਲਾਣੀ ਵਜ਼ਾਰਤ ਹੋ ਜਾਏ, ਫਲਾਣੇ ਨੂੰ ਰਾਜ ਸਭਾ 'ਚ ਫਲਾਣੇ ਨੂੰ ਲੋਕ ਸਭਾ 'ਚ, ਉੱਥੇ ਜਾ ਕੇ ਆਵਾਜ਼ ਕੌਣ ਸੁਣਦਾ ਹੈ? ਜਿਹੜੀ ਉਹ ਅਖਾਣ ਹੈ ਕਿ ਵੀ ਨਗਾਰ ਖਾਨੇ 'ਚ ਤੂਤੀ ਦੀ ਕੌਣ ਸੁਣਦਾ? ਤੁਹਾਡੇ 13 MP 13 ਦੇ 13 ਵੀ ਤੁਹਾਡੇ ਖਾਲਿਸਤਾਨੀ ਬਣ ਜਾਣ, ਉੱਥੇ ਹੂ ਗਿਵਜ਼ ਏ ਹੂਟ, ਜੋ ਤੁਸੀਂ ਮਾਹੌਲ ਜਾਂ ਹਾਲਾਤ ਦੇਖਦੇ ਹੋ। ਸੋ ਅਸੀਂ ਵੀਰ ਸੰਦੀਪ ਸਿੰਘ ਜੈਂਟੀ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਇਸ ਸਪਾਂਸਰਸ਼ਿਪ ਦੇ ਲਈ। ਔਰ ਜਿਵੇਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ 1 ਮਹੀਨੇ ਤੋਂ ਅੱਜ ਇੱਕ ਦਿਨ ਉੱਪਰ ਹੋ ਗਿਆ रूस यूक्रेन टकराव, और साड़ी कोशिश होंदी है, सानू ये भी पता है कि बहुत सारिया खबरां प्रोपेगेंडा का भी एक आधार ने जां वो खबरां दा बेस प्रोपेगेंडा भी है, पर फिर भी जिहड़ी जमीनी हकीकत है और लगभग 4 दहाकियां तो इस मीडिया के फील्ड च भी होने के नाते हुण जिन्हों तुसीं कहंदे हो कि वी हैव नोज फॉर द न्यूज़, कि भी तुसीं सूंघ सक के देख सकते हो कि भाई कित्थे कि किन्ना प्रोपेगेंडा जो वापर रहा जमीन ते, वो तो नज़र आ रहा कि भाई ये गल किधर नूं जा रही है। और जिवें असी कल गल कीती सी कि प्रेजिडेंट बाइडन ने ब्रसल्स दे विच जिहड़ा वो एड्रैस कीता है, और फिर अजे भी अज जदों असी गल कर रहे हैं वो पोलैंड के बॉर्डर ते पहुंचे ने, जिहड़ा पोलैंड का बॉर्डर यूक्रेन दे नाल लगदा है, क्योंकि ऑलरेडी पोलैंड तो नैटो का मैंबर है और बहुत सारे ਜਿਹੜੇ ਸੋਲਜਰ ਅਮਰੀਕਨ ਫੌਜੀ ਨੈਟੋ ਦੇ ਨਾਲ ਤਾਇਨਾਤ ਨੇ ਉਹਨਾਂ 'ਚ ਪੋਲੈਂਡ 'ਚ ਵੀ ਨੇ। ਸੋ ਪੁਤਿਨ ਜਿਹੜੇ ਨੇ ਪਹਿਲਾਂ ਆਪਣੇ ਅਮਰੀਕਨ ਸੋਲਜਰਸ ਨੂੰ ਵੀ ਮਿਲੇ, ਔਰ ਇਹੀ ਉਹ ਬਾਰਡਰ ਵੀ ਹੈ ਜਿੱਥੋਂ ਵੱਡੀ ਗਿਣਤੀ ਦੇ ਵਿੱਚ ਯੂਕਰੇਨੀਅਨ ਜਿਹੜੇ ਨੇ ਉਹ ਐਸਕੇਪ ਕਰ ਰਹੇ ਨੇ। ਇੱਕ ਅੰਦਾਜ਼ੇ ਮੁਤਾਬਕ 4 ਮਿਲੀਅਨ ਤੋਂ ਜ਼ਿਆਦਾ ਜਿਹੜੇ ਨੇ, 40 ਲੱਖ ਤੋਂ ਜ਼ਿਆਦਾ
ਉਹ ਪੋਲੈਂਡ ਰਾਹੀਂ ਨਿਕਲੇ ਨੇ। ਔਰ ਹਾਲਾਂਕਿ ਅੱਜ ਯੂਕਰੇਨ ਨੇ ਇਹ ਵੀ ਇਲਜ਼ਾਮ ਲਾਇਆ ਕਿ ਰੂਸ ਦੀ ਫੌਜ ਜਿਹੜੀ ਹੈ ਜ਼ਬਰਦਸਤੀ ਯੂਕਰੇਨੀਅਨ ਸਿਵਿਲੀਅਨਸ ਨੂੰ ਜਿਹੜੀ ਹੈ ਚੁੱਕ ਕੇ ਲਿਜਾ ਰਹੀ ਹੈ ਜਾਂ ਕੱਢ ਰਹੀ ਹੈ ਬਾਹਰ। ਔਰ ਉਹਨਾਂ ਨੇ ਜਿਹੜੀ ਫਿਗਰ ਦਿੱਤੀ ਉਹ ਬੜੀ ਘਬਰਾਉਣ ਵਾਲੀ ਹੈ ਕਿ ਲਗਭਗ 42 ਲੱਖ ਯੂਕਰੇਨੀਅਨ ਉਹਨਾਂ ਨੂੰ ਰਸ਼ੀਅਨ ਲੈ ਗਏ ਨੇ, ਜਿਨ੍ਹਾਂ ਦੇ ਵਿੱਚ 80,000 ਦੇ ਕਰੀਬ ਬੱਚੇ ਨੇ। ਇਹ ਵੀ ਪੋਸੀਬਲ ਹੈ ਕਿਉਂਕਿ ਯੂਕਰੇਨ 'ਚ ਇਹ ਤਾਂ ਨਹੀਂ ਹੈ ਕਿ ਵੀ ਉੱਥੇ ਰੂਸੀ ਮੂਲ ਦੇ ਲੋਕ ਨਹੀਂ ਰਹਿੰਦੇ, ਕੁਛ ਉਹ ਹੋਣ ਜਿਨ੍ਹਾਂ ਨੇ ਖੁਦ ਹੀ ਰੂਸ ਵੱਲ ਜਾਣਾ ਚੁਣਿਆ ਹੋਏ। ਲੇਕਿਨ ਯੂਕਰੇਨੀਅਨ ਅਥਾਰਟੀਜ਼ ਦਾ ਕਹਿਣਾ ਹੈ ਕਿ ਜੀ ਉਹ ਉਹਨਾਂ ਨੂੰ ਐਜ਼ ਏ ਹੌਸਟੇਜ ਰੱਖ ਕੇ ਕੱਲ੍ਹ ਨੂੰ ਕਿਸੇ ਨੈਗੋਸ਼ੀਏਸ਼ਨ ਦੇ ਵਿੱਚ, ਜਿਹਨੂੰ ਯਰਗਮਾਲ ਕਿਹਾ ਜਾਂਦਾ ਹੈ, ਉਹ ਇਸਤੇਮਾਲ ਕਰ ਸਕਦੇ ਨੇ। ਸੋ ਇਹ ਪਾਰਟ ਤਾਂ ਚੱਲ ਹੀ ਰਿਹਾ। ਔਰ ਅੱਜ ਵੀ ਇਹ ਖਬਰ ਹੈ ਜਿਹੜੀ ਕਿ ਇੱਕ ਥੀਏਟਰ ਦੇ ਉੱਤੇ ਜਿਹੜਾ ਰੂਸੀ ਹਵਾਈ ਹਮਲਾ ਜਿਹਦੇ 300 ਦੇ ਕਰੀਬ ਲੋਕ ਮਾਰੇ ਗਏ। ਔਰ ਉਸ ਦੇ ਨਾਲ ਜੁੜੀਆਂ ਖਬਰਾਂ ਜੇ ਅਸੀਂ ਸਮਰੀ ਦੇ ਵਿੱਚ ਦੇਖੀਏ ਕਿ ਉਹ ਇਹ ਵੀ ਦਾਅਵਾ ਕੀਤਾ ਯੂਕਰੇਨ ਨੇ ਕਿ ਕੁਝ ਜਿਹੜੇ ਟਾਊਨ ਨੇ ਉਹਨਾਂ ਨੂੰ ਕੀਵ ਦੇ ਨੇੜੇ ਤੇੜੇ ਉਹ ਰੂਸ ਦੀਆਂ ਫੌਜਾਂ ਤੋਂ ਵਾਪਸ ਵੀ ਲੈ ਰਹੇ ਨੇ। ਦੂਸਰੇ ਪਾਸੇ ਰੂਸ ਨੇ ਇਹ ਕਿਹਾ ਕਿ ਜੀ ਅਸੀਂ ਸਾਡਾ ਜਿਹੜਾ ਫੌਜੀ ਕੈਂਪੇਨ ਦਾ ਪਹਿਲਾ ਪੜਾਅ ਫਸਟ ਫੇਜ਼ ਉਹ ਖਤਮ ਹੋ ਗਿਆ। ਔਰ ਹੁਣ ਅਸੀਂ ਜਿਹੜਾ ਈਸਟਰਨ ਡੋਨਬਸ ਰੀਜਨ ਨੇ ਉਸ ਨੂੰ, ਜਿੱਥੇ ਕਿ ਪ੍ਰੋ ਰਸ਼ੀਆ ਗਰੁੱਪ ਬੈਠੇ ਹੋਏ ਨੇ, ਉਹਨੂੰ ਅਸੀਂ ਲਿਬਰੇਟ ਕਰਵਾਉਣਾ। ਲੇਕਿਨ ਹੁਣ ਰੂਸ ਦੇ ਇਸ ਐਲਾਨ ਤੋਂ ਬਾਅਦ ਜਿਹੜੇ ਵੈਸਟ ਦੇ ਆਫੀਸ਼ੀਅਲ ਨੇ, ਨੈਟੋ ਦੇ ਜਾਂ ਯੂਰਪੀਅਨ ਯੂਨੀਅਨ ਦੇ, ਉਹਨਾਂ ਨੇ ਕਿਹਾ ਕਿ ਵੀ ਇਹ ਰੂਸ ਦਾ ਐਲਾਨ ਸਾਬਤ ਕਰਦਾ ਹੈ ਕਿ ਵੀ ਜਿਹੜੀ ਉਹਨਾਂ ਦੀ ਵਾਰ ਸਟ੍ਰੈਟਜੀ ਸੀ ਉਹ ਫੇਲ ਹੋਈ ਹੈ। ਔਰ ਹੁਣ ਜਿਹੜਾ ਪ੍ਰੈਜ਼ੀਡੈਂਟ ਬਾਈਡਨ ਨੇ ਤਾਂ ਬਿਲਕੁਲ ਸਖਤ ਲਾਈਨ ਹੀ ਰੱਖੀ ਹੋਈ ਹੈ। ਉਹਨਾਂ ਨੇ ਜਾ ਕੇ ਉੱਥੇ ਬਰਸਲਸ ਵੀ ਔਰ ਅੱਜ ਪੋਲੈਂਡ 'ਚ ਵੀ ਇਹ ਕਿਹਾ ਕਿ ਵੀ ਅਸੀਂ ਇਹਨਾਂ ਨੂੰ ਜਿਹੜਾ ਰੂਸ ਨੂੰ ਇਹ ਕੋਈ ਨਾ ਕੋਈ ਫਾਲਸ ਫਲੈਗ ਆਪਰੇਸ਼ਨ ਕਰ ਸਕਦਾ ਹੈ, ਕੈਮੀਕਲ ਵੈਪਨਸ ਦੇ ਇਸਤੇਮਾਲ ਕਰ ਸਕਦੇ ਨੇ। ਲੇਕਿਨ ਇਹਦੇ ਜਵਾਬ ਦੇ ਵਿੱਚ ਜਦੋਂ ਕੈਮੀਕਲ ਵੈਪਨਸ ਦੀ ਗੱਲ ਆਈ, ਇਸ ਗੱਲ ਦਾ ਧਿਆਨ ਰਹੇ ਕਿ ਟਰੰਪ ਦੇ ਪੀਰੀਅਡ ਦੇ ਵਿੱਚ ਇੱਕ ਇਲਜ਼ਾਮ ਜੋ ਬਾਈਡਨ ਦੇ ਉੱਤੇ ਲੱਗਾ ਸੀ ਕਿ ਜੋ ਬਾਈਡਨ ਦਾ ਲੜਕਾ ਉਹ ਯੂਕਰੇਨ ਦੇ ਵਿੱਚ ਇਨਵੋਲਵ ਹੈ ਔਰ ਕੋਈ ਬਿਜ਼ਨਸ ਡੀਲਸ ਉੱਥੇ ਚੱਲ ਰਹੀਆਂ। ਹਾਲਾਂਕਿ ਉਸ ਬਾਰੇ ਬਹੁਤੀ ਡਿਟੇਲ ਸਾਹਮਣੇ ਨਹੀਂ ਆਈ, ਪਰ ਰਸ਼ੀਅਨਸ ਨੇ ਕਲੇਮ ਕੀਤਾ ਹੈ ਕਿ ਜਿਹੜਾ ਏਰੀਆ ਉਹਨਾਂ ਨੇ ਯੂਕਰੇਨ 'ਚ ਕੈਪਚਰ ਕੀਤਾ ਹੈ ਉਹਦੇ 'ਚ 14 ਐਸੀਆਂ ਸੈਟਲਮੈਂਟਸ ਨੇ ਜਿਨ੍ਹਾਂ ਦੇ ਵਿੱਚ 30 ਜਿਹੜੀਆਂ ਨੇ ਬਾਇਓ ਲੈਬਸ ਉਹ ਮਿਲੀਆਂ ਨੇ। ਔਰ ਇਹ ਜਿਹੜੀਆਂ ਬਾਇਓ ਲੈਬਸ ਨੇ ਇਹਨਾਂ ਦੇ ਵਿੱਚ ਬਾਈਡਨ ਦੇ ਮੁੰਡੇ ਦੀ ਇਨਵੋਲਵਮੈਂਟ, ਕਿਉਂਕਿ ਹੈ ਤਾਂ ਇਹ ਸਾਰੇ ਸ਼ੇਅਰ ਹੋਲਡਰ ਹੀ ਹੁੰਦੇ ਨੇ ਮਲਟੀਨੈਸ਼ਨਲ ਕੰਪਨੀਆਂ ਦੇ ਵਿੱਚ, ਕਿਹਦੇ ਹੱਥ ਕਿੱਥੇ ਰਲੇ ਹੋਏ ਨੇ ਇਹ ਵੈਦਰ ਇਲਜ਼ਾਮਬਾਜ਼ੀ ਹੈ ਜਾਂ ਇਸ ਦੇ ਨਾਲ ਜਿਹੜਾ ਉਹ ਹਕੀਕਤ ਜੁੜੀ ਹੋਈ ਹੈ। ਲੇਕਿਨ ਜਿਹੜੀ ਗੱਲ ਜ਼ਿਆਦਾ ਫਿਕਰ ਵਾਲੀ ਹੈ ਕਿ ਇਹ ਅੱਜ ਯੂਕਰੇਨ ਦਾ ਜਿਹੜਾ ਐਂਬੈਸਡਰ ਪੋਲੈਂਡ ਦੇ ਵਿੱਚ ਹੈ ਉਹਨੇ ਇਹ ਚਾਰਜ ਲਾਇਆ ਕਿ ਬਹੁਤ ਜਲਦੀ ਰਸ਼ੀਆ ਜਿਹੜਾ ਹੈ ਉਹ ਪੋਲੈਂਡ 'ਤੇ ਹਮਲਾ ਕਰ ਸਕਦਾ। ਹੁਣ ਜਦੋਂ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਪੋਲੈਂਡ ਜਾਂ ਰੋਮੇਨੀਆ ਜਾਂ ਜਿਹੜੇ ਦੂਸਰੇ ਨੇ ਮੁਲਕ ਨਾਲ ਲੱਗਦੇ ਜਿਨ੍ਹਾਂ ਦੇ ਨਾਲ ਉਹਨਾਂ ਦਾ ਬਾਰਡਰ ਲੱਗਦਾ, ਜਿਹੜੇ ਆਲਰੇਡੀ ਨੈਟੋ ਦਾ ਮੈਂਬਰ ਬਣ ਚੁੱਕੇ ਨੇ, ਜੇ ਪੋਲੈਂਡ ਦੇ ਉੱਤੇ ਅਟੈਕ ਕਰਦਾ ਰਸ਼ੀਆ ਦਾ ਮਤਲਬ ਹੈ ਕਿ ਨੈਟੋ ਇਨਵੋਲਵ ਹੋ ਗਿਆ ਤੇ ਵਾਰ ਥੀਏਟਰ ਜਿਹੜਾ ਫਿਰ ਸਾਰਾ ਯੂਰਪ ਉਹਦੇ 'ਚ ਇਨਗਲਫ ਹੋਏਗਾ ਔਰ ਫਿਰ ਕਾਫੀ ਚਾਂਸਿਸ ਨੇ ਨਿਊਕਲੀਅਰ ਵੈਪਨ ਇਸਤੇਮਾਲ ਹੋਣ ਦੇ ਵੀ। ਜਦੋਂ ਕੈਮੀਕਲ ਵੈਪਨ ਕਿਹਾ ਜਾਂਦਾ ਹੈ, ਬਹੁਤਿਆਂ ਨੂੰ ਇਹ ਸ਼ਾਇਦ ਨਾ ਪਤਾ ਹੋਵੇ ਕਿ ਫਸਟ ਵਰਲਡ ਵਾਰ ਦੇ ਵੇਲੇ ਸਾਰੀਆਂ ਧਿਰਾਂ ਨੇ, ਜਰਮਨ ਵੀ, ਅਮਰੀਕਨ ਵੀ, ਬ੍ਰਿਟਿਸ਼ ਵੀ, ਕੈਮੀਕਲ ਵੈਪਨ ਯੂਜ਼ ਕੀਤੇ ਸੀ। ਫਿਰ ਉਸ ਦੇ ਉੱਤੇ ਪਾਬੰਦੀ ਲੱਗ ਗਈ। ਸੈਕੰਡ ਵਰਲਡ ਵਾਰ ਵੇਲੇ ਇਹ ਨਹੀਂ ਆਉਂਦਾ, ਲੇਕਿਨ ਅਸੀਂ ਫਿਰ ਦੇਖਦੇ ਹਾਂ ਕਿ ਸਦਾਮ ਹੁਸੈਨ ਨੇ ਕੁਰਦਾਂ ਦੇ ਖਿਲਾਫ ਕੈਮੀਕਲ ਵੈਪਨ ਯੂਜ਼ ਕੀਤੇ। ਉਦੋਂ ਅਮਰੀਕਾ ਦੇ ਖੈਮੇ 'ਚ ਸੀ ਸਦਾਮ ਹੁਸੈਨ। ਫਿਰ ਈਰਾਨ ਇਰਾਕ ਵਾਰ ਦੇ ਵਿੱਚ ਅਗੇਨ ਇਰਾਕ ਨੇ ਈਰਾਨ ਦੇ ਖਿਲਾਫ ਕੈਮੀਕਲ ਵੈਪਨ ਯੂਜ਼ ਕੀਤੇ। ਸੋ ਗੱਲ ਕੈਮੀਕਲ ਦੇ ਨਾਲੋਂ ਵੀ ਜਿਹੜੀ ਮੋਰ ਖਤਰਨਾਕ ਹੈ ਕਿ ਜੇ ਇਹ ਸਪਰੈਡ ਆਊਟ ਹੁੰਦਾ ਔਰ ਪੋਲੈਂਡ 'ਤੇ ਕਿਉਂ ਅਟੈਕ ਕਰ ਸਕਦਾ ਰਸ਼ੀਆ, ਉਹਦਾ ਕਾਰਨ ਯੂਕਰੇਨੀਅਨ ਐਂਬੈਸਡਰ ਜਿਹੜਾ ਪੋਲੈਂਡ 'ਚ ਬੈਠਾ ਹੈ ਉਹਨੇ ਇਹ ਦਿੱਤਾ ਕਿ ਇਹ ਉਹਦਾ ਨਾਂ ਹੈ ਮਿਸਟਰ ਐਂਡਰੀ ਡੈਸਚਿਸਟੀਆ। ਇਹ ਜਿਹੜਾ ਐਂਬੈਸਡਰ ਆਫ ਕੀਵ ਇਨ ਵਾਰਸਾ ਪੋਲੈਂਡ ਦੀ ਕੈਪੀਟਲ ਹੈ। ਉਹਨੇ ਕਿਹਾ ਜੀ ਕਿ ਜਿਹੜੀ ਰੂਸ ਦੀ ਐਂਬੈਸੀ ਹੈ ਪੋਲੈਂਡ ਦੇ ਵਿੱਚ ਉਹ ਇਸ ਵੇਲੇ ਧੂਏ ਦੇ ਵਿੱਚ ਘਿਰੀ ਹੋਈ ਹੈ, ਚਾਰ ਚੁਫੇਰੇ ਧੂਆਂ। ਔਰ ਉਹਦਾ ਉਹਨੇ ਰੀਜ਼ਨ ਦਿੱਤਾ ਹੈ ਕਿ ਵੀ ਜਿਵੇਂ ਜਦੋਂ ਯੂਕਰੇਨ 'ਤੇ ਅਟੈਕ ਕੀਤਾ ਰੂਸ ਨੇ,
ਉਸ ਤੋਂ ਕੁਝ ਦਿਨ ਪਹਿਲਾਂ ਜਿਹੜੀ ਐਮਬੈਸੀ ਰੂਸ ਦੀ ਯੂਕਰੇਨ ਦੇ ਵਿੱਚ ਸੀ, ਉਹਨਾਂ ਦੀ ਕੀਵ ਰਾਜਧਾਨੀ 'ਚ, ਉਹ ਧੂੰਆਂ ਹੀ ਧੂੰਆਂ ਸੀ। ਕਿਉਂਕਿ ਹੁੰਦਾ ਇਹ ਹੈ ਕਿ ਜਦੋਂ ਇਹ ਹੋਏ ਕਿ ਪਾਕਿਸਤਾਨ ਨੂੰ ਅਸੀਂ ਛੱਡਣਾ, ਤੇ ਉਹ ਜਿਹੜੇ ਇੰਪੋਰਟੈਂਟ ਡਾਕੂਮੈਂਟ ਹੁੰਦੇ ਨੇ ਉਹਨਾਂ ਨੂੰ ਸਾੜ ਦਿੰਦੇ ਨੇ। ਧੂਏ ਦਾ ਮਤਲਬ ਇਹ ਹੈ ਕਿ ਭਾਈ ਉਹਨੂੰ ਉਹ ਬਰਨ ਕਰ ਰਹੇ ਨੇ, ਕਿ ਕਿਉਂਕਿ ਜਿਹੜੇ ਉਹਨਾਂ ਨੇ ਵਿਦਨ ਕੰਟਰੀ ਰਹਿ ਕੇ ਇੰਟੈਲੀਜੈਂਸ ਆਪਰੇਸ਼ਨ ਕੀਤੇ ਹੁੰਦੇ ਨੇ ਜਾਂ ਦੂਜਾ। ਔਰ ਇਹ ਗੱਲ ਠੀਕ ਹੈ, ਮੈਂ ਇਹ ਜਦੋਂ ਬ੍ਰਿਟਿਸ਼ਰਸ ਨੇ 1947 ਦੇ ਵਿੱਚ ਸਬ ਕੰਟੀਨੈਂਟ ਨੂੰ ਛੱਡਿਆ, ਤੇ ਉਦੋਂ ਕਿਉਂਕਿ ਅਗਸਤ ਦੇ ਮਹੀਨੇ 'ਚ ਹੀ ਡਿਵੀਜ਼ਨ ਹੋਈ, ਔਰ ਜਿਹੜੀ ਸਮਰ ਕੈਪੀਟਲ ਸੀ ਇੰਡੀਆ ਦੀ ਉਹ ਸ਼ਿਮਲਾ ਸੀ। ਜਿਹੜੀ ਅਦਰਵਾਈਜ਼ ਕੈਪੀਟਲ ਤਾਂ ਕਲਕੱਤੇ ਤੋਂ ਦਿੱਲੀ ਲੈ ਆਏ ਸੀ 1931 ਦੇ ਵਿੱਚ, ਲੇਕਿਨ ਸਮਰ ਦੇ ਮਹੀਨੇ ਪੂਰਾ ਸਟਾਫ ਔਰ ਦੂਜਾ ਉਹ ਪੂਰਾ ਸ਼ਿਮਲਾ ਜਾਂਦੇ ਸੀ। ਔਰ ਇਹ ਮੇਰੇ ਪਿਤਾ ਜੀ ਦੱਸਦੇ ਹੁੰਦੇ ਸੀ ਕਿ ਬਈ ਇਹ ਉਹਨਾਂ ਦੀ ਜਿੱਥੇ ਇਹਨਾਂ ਦਾ ਵਾਇਸਰਾਏ ਔਰ ਦੂਜੇ ਆਫਿਸ ਸੀ, ਕਿ 2-3 ਮਹੀਨੇ ਲਗਾਤਾਰ ਜਿਹੜਾ ਉਹ ਧੂੰਆਂ ਹੀ ਧੂੰਆਂ ਹੁੰਦਾ ਸੀ ਉਹਨਾਂ ਇਮਾਰਤਾਂ ਦੇ ਉੱਤੇ। ਕਿਉਂਕਿ ਹੁਣ ਉਹਨਾਂ ਨੇ ਲਗਭਗ ਭਾਰਤ ਤੇ 200 ਸਾਲ ਰਾਜ ਕੀਤਾ ਸੀ, 98 ਸਾਲ ਉਹਨਾਂ ਨੇ ਪੰਜਾਬ ਵਾਲੇ ਹਿੱਸੇ ਤੇ ਕੀਤਾ ਸੀ। ਸੋ ਕਿੰਨੇ ਲੋਕ ਉਹਨਾਂ ਦੇ ਏਜੰਟ ਸੀ, ਕਿਹਨਾਂ ਨੂੰ ਪੇ ਕਰਦੇ ਸੀ, ਕੀ ਕੌਨਫੀਡੈਂਸ਼ੀਅਲਿਟੀ, ਉਹ ਫਿਰ ਉਹਨਾਂ ਨੇ ਜਦੋਂ ਉੱਥੋਂ ਛੱਡਣਾ ਸੀ ਤਾਂ ਉਹਨਾਂ ਨੇ ਸਾਰੇ ਜਿੰਨੇ ਕੋਈ ਵੀ ਸਬੂਤ ਸੀ ਉਹ ਉਹਨਾਂ ਨੇ ਡਿਸਟਰੋਏ ਕੀਤੇ, ਉਹ ਬਰਨ ਕੀਤੇ। ਸੋ ਇਹ ਜਦੋਂ ਮੈਂ ਅੱਜ ਦੇਖਿਆ, ਮੈਂ ਕਿਹਾ ਜੀ ਇਹ ਉਹਨਾਂ ਦੀ ਐਮਬੈਸੀ ਦੇ ਉੱਤੇ ਧੂੰਆਂ ਹੈ, ਤੇ ਉਹ ਕਹਿ ਰਹੇ ਨੇ ਵੀ ਇਹਨਾਂ ਨੇ ਯੂਕਰੇਨ 'ਚ ਵੀ ਇਵੇਂ ਹੀ ਕੀਤਾ ਸੀ ਕਿ ਵੀ ਜਦੋਂ 2-3 ਦਿਨ ਧੂੰਆਂ ਰਿਹਾ, ਫਿਰ ਅਚਾਨਕ ਯੂਕਰੇਨ ਦੇ ਉੱਤੇ ਅਟੈਕ ਕਰਤਾ। ਔਰ ਹੁਣ ਜਿੱਥੇ ਪੋਲੈਂਡ ਦੇ ਵਿੱਚ ਵਾਰਸਾ ਦੇ ਵਿੱਚ ਰੂਸੀ ਐਮਬੈਸੀ ਹੈ, ਉਸ ਦੇ ਉੱਪਰ ਧੂੰਆਂ ਹੈ, ਤਾਂ ਇਸ ਦਾ ਮਤਲਬ ਇਹ ਹੈ ਕਿ ਇੰਪੋਰਟੈਂਟ ਜਿਹੜੀ ਡਾਕੂਮੈਂਟੇਸ਼ਨ ਹੈ, ਜਿਹੜੀ ਸੀਕ੍ਰੇਟਿਵ ਹੈ, ਜਾਂ ਜਿਹੜੀ ਉਹਨਾਂ ਨੂੰ ਹੈ ਵੀ ਦੁਸ਼ਮਣ ਦੇ ਹੱਥ ਨਾ ਆਏ, ਉਹਨੂੰ ਉਹ ਬਰਨ ਕਰ ਰਹੇ ਨੇ। ਸੋ ਅਸੀਂ ਤਾਂ ਇਹ ਪ੍ਰੇ ਹੀ ਕਰ ਸਕਦੇ ਹਾਂ। ਬਾਕੀ ਰੈਫਿਊਜੀ ਕ੍ਰਾਈਸਿਸ ਬਰਾਬਰ ਵੱਧਦਾ ਜਾ ਰਿਹਾ ਹੈ। ਹਿਊਮੈਨੀਟੇਰੀਅਨ ਆਸਪੈਕਟ ਦੀ ਗੱਲ ਕਰਦੇ ਹਾਂ, ਜਿਵੇਂ ਯੂਨਾਈਟਿਡ ਸਿੱਖਸ ਨੇ ਪੋਲੈਂਡ ਬਾਰਡਰ ਦੇ ਉੱਤੇ ਜਿਹੜਾ ਹੈ ਉਹ ਆਪਣਾ ਮੋਰਚਾ ਲਾਇਆ ਹੋਇਆ, ਸੇਵਾ ਦਾ ਮੋਰਚਾ। ਔਰ ਅੱਜ ਹੀ ਉਹਨਾਂ ਦੇ ਮੁੱਖ ਸੇਵਾਦਾਰ ਮੈਨੂੰ ਦੱਸ ਰਹੇ ਸੀ, ਕਿਉਂਕਿ ਇੱਕ ਗੁਰਦੁਆਰਾ ਸਾਹਿਬ ਯੂਕਰੇਨ ਦਾ ਜਿਹੜਾ ਕਿ ਪੋਰਟ ਸਿਟੀ ਦੇ ਵਿੱਚ ਸੀ, ਔਰ ਉੱਥੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਉੱਥੋਂ ਲਿਆ ਨਹੀਂ ਸੀ ਸਕੇ, ਸਿੱਖ ਤਾਂ ਉੱਥੋਂ ਨਿਕਲ ਆਏ, ਔਰ ਉਹਨਾਂ ਨੇ ਉਸ ਨੂੰ ਕਿਸੇ ਜਿਹੜਾ ਵਿਸ਼ਵਾਸ ਪਾਤਰ ਸੀ ਉਹਦੇ ਕੋਲ ਰੱਖਿਆ ਸੀ। ਔਰ ਅੱਜ ਇੱਕ ਆਪਰੇਸ਼ਨ ਜਿਹੜਾ ਕਿ ਇੱਕ ਸਿੱਖ ਨੇ ਆਪਣਾ ਪੂਰੇ ਗਰੁੱਪ ਦੇ ਨਾਲ ਕੀਤਾ, ਕਿ ਉਹਨਾਂ ਨੇ ਜਾ ਕੇ ਪੂਰਾ ਉੱਥੋਂ ਸੇਫਲੀ ਮਹਾਰਾਜ ਦੀਆਂ ਸੈਂਚੀਆਂ ਲਿਆ ਕੇ ਪੋਲੈਂਡ ਜਿਹੜੀਆਂ ਨੇ ਉਹ ਸੇਫ ਲਿਆਂਦੀਆਂ ਨੇ। ਉਹਦੇ ਬਾਰੇ ਡਿਟੇਲ 'ਚ ਨੈਕਸਟ ਵੀਕ ਜਦੋਂ ਸਾਡੇ ਕੋਲ ਖਬਰ ਹੋਏਗੀ ਅਸੀਂ ਦੱਸਾਂਗੇ। ਪਰ ਅੱਜ ਦੀ ਇਹ, ਕਿਉਂਕਿ ਪਿਛਲੇ ਇੱਕ ਹਫ਼ਤੇ ਤੋਂ ਇਹ ਡਿਸਕਸ਼ਨ ਚੱਲ ਰਹੀਆਂ ਸੀ ਕਿ ਇਸ ਤੋਂ ਪਹਿਲਾਂ ਕਿ ਵੀ ਉਹਨਾਂ ਦੀ ਮਹਾਰਾਜ ਦੀ ਬਾਣੀ ਦੀ ਬੇਅਦਬੀ ਹੋਏ, ਵੀ ਉੱਥੋਂ ਅਸੀਂ ਕਿਵੇਂ ਉਹਨੂੰ ਸੇਫਲੀ ਕੱਢ ਸਕਦੇ। ਸੋ ਅਸੀਂ ਯੂਨਾਈਟਿਡ ਸਿੱਖਸ ਨੂੰ ਇਸ ਦੇ ਲਈ ਮੁਬਾਰਕਬਾਦ ਦਿੰਦੇ ਹਾਂ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।